ਤੇ ਦੂਜੀ ਗੱਲ ਕਰੀਏ ਆਪਾਂ ਜਿਹੜੀ ਇਹਦੇ ਨਾਲ ਲੱਗਦੀ ਹੋਈ, ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ, ਜਿਹੜੀ ਵੱਡੀ ਤਰਾਸਦੀ ਵਾਪਰ ਜਾਂਦੀ ਹੈ, ਤਾਂ ਲੋਕ ਜਿਹੜੇ ਆਪਣੇ ਆਗੂ ਹੁੰਦੇ ਆ, ਉਹਨਾਂ ਤੋਂ ਸੰਵੇਦਨਸ਼ੀਲਤਾ ਦੀ ਜਾਂ ਉਹਨਾਂ ਤੋਂ ਹਮਦਰਦੀ ਭਾਵਨਾ ਦੀ ਜਿਹੜੀ ਉਡੀਕ ਰੱਖਦੇ ਆ। ਤੇ ਨਾਲ ਹੀ ਲੋਕਾਂ ਨੂੰ ਇਹ ਹੁੰਦਾ ਵੀ ਚਲੋ ਰਾਹਤ ਕਾਰਜ ਹੋਣਗੇ ਜਾਂ ਸਾਡੇ ਲਈ ਕੋਈ ਹੋਰ ਚੀਜ਼ਾਂ ਹੋਣਗੀਆਂ। ਪਰ ਦੂਜੇ ਪਾਸੇ ਜਿਹੜੇ ਗ੍ਰਹਿ ਮੰਤਰੀ ਨੇ, ਉਹਨਾਂ ਦਾ ਕਹਿੰਦੇ ਬਿਆਨ ਹੀ ਨਹੀਂ ਮੇਲ ਖਾਂਦਾ, ਉਹ ਤਾਂ ਹਾਦਸੇ ਨੂੰ ਕਿਸਮਤ ਕਰਾਰ ਦੇ ਰਹੇ ਨੇ ਜੀ। ਪ੍ਰਵੀਨ ਜੀ, ਜਦੋਂ ਹੀ ਇਹ ਹਾਦਸਾ ਵਾਪਰਿਆ ਤਦੇ ਗੁਜਰਾਤ ਦੇ ਸਮੁੱਚੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲੇ, ਪਰ ਉਹਨਾਂ ਨੇ ਫਿਰ ਵੀ ਮੌਕਾ ਸੰਭਾਲਣ ਦੀ ਕਾਫੀ ਕੋਸ਼ਿਸ਼ ਕੀਤੀ ਤੇ ਇੱਥੋਂ ਤੱਕ ਕਿ ਗੁਜਰਾਤ ਦੇ ਮੁੱਖ ਮੰਤਰੀ ਖੁਦ ਮੌਕੇ ਤੇ ਪਹੁੰਚੇ, ਫਿਰ ਗ੍ਰਹਿ ਮੰਤਰੀ ਵੀ ਆਏ, ਉਹਨਾਂ ਨੇ ਵੀ ਮੌਕਾ ਦੇਖਿਆ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ, ਤੇ ਫਿਰ ਨਰਿੰਦਰ ਮੋਦੀ ਵੀ ਆਏ, ਮਤਲਬ ਮਿਲੇ ਵੀ ਸਾਰਿਆਂ ਨੂੰ। ਪਰ ਜਿੱਥੋਂ ਤੱਕ ਸਵਾਲ ਹੈ ਅਮਿਤ ਸ਼ਾਹ ਦੇ ਬਿਆਨ ਦਾ, ਇਹ ਬਿਲਕੁਲ ਗੌਰ ਮੰਗਦਾ ਕਿ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਨੇ, ਔਰ ਗ੍ਰਹਿ ਮੰਤਰੀ ਇਹ ਕਹੇ ਜੀ ਇਹਨਾਂ ਦੀ ਕਿਸਮਤ ਸੀ ਜੀ, ਇਹ ਤਾਂ ਹੋ ਗਿਆ ਜੀ, ਹਾਦਸੇ ਨੂੰ ਕੌਣ ਟਾਲ ਸਕਦਾ ਜੀ। ਇੱਕ ਗ੍ਰਹਿ ਮੰਤਰੀ ਦਾ ਬਿਆਨ, ਮਤਲਬ ਜੇ ਹਾਦਸਾ ਕੁਦਰਤੀ ਆਫਤ ਕਰਕੇ ਹੋਇਆ, ਫਿਰ ਤਾਂ ਤੁਸੀਂ ਕਹੋਗੇ ਕੌਣ ਟਾਲ ਸਕਦਾ ਜੀ, ਕਿ ਹਵਾ ਚੁੱਕਦਿਆਂ ਮੌਸਮ ਵਿਗੜ ਗਿਆ, ਹੈ ਨਾ। ਤੇ ਜੇ ਹਾਦਸੇ ਦਾ ਕਾਰਨ ਹੀ ਤਕਨੀਕੀ ਹੈ, ਇਹਦਾ ਮਤਲਬ ਫਿਰ ਖਾਮੀ ਕਿੱਥੇ ਹੈ? ਕੀ ਉਹ ਮਨੁੱਖੀ ਗਲਤੀ ਹੈ, ਕੀ ਉਹ ਮਸ਼ੀਨਰੀ ਗਲਤੀ ਹੈ? ਜੇ ਮਸ਼ੀਨਰੀ ਗਲਤੀ ਹੈ, ਕੀ ਅਸੀਂ ਉਹਨਾਂ ਨਿਯਮਾਂ ਦਾ ਪਾਲਣ ਨਹੀਂ ਕੀਤਾ? ਜਿਹੜੀਆਂ ਕੁਝ ਹਦਾਇਤਾਂ ਹੁਣ ਤਾਂ ਗੱਡੀ ਸਟਾਰਟ ਕਰਨ ਲੱਗੇ ਆ ਜਾਂਦੀਆਂ ਨੇ ਕਿ ਲਾਈਟਾਂ ਬਲ ਗਈਆਂ ਜੀ, ਆਹ ਠੀਕ ਨਹੀਂ, ਆਹ ਠੀਕ ਨਹੀਂ। ਇਹ ਤਾਂ ਫਿਰ ਜਹਾਜ਼ ਸੀਗਾ, ਕੀ ਉਹਦੇ ਵਿੱਚ ਪਹਿਲਾਂ ਕੋਈ ਆਈ ਨਹੀਂ, ਅਚਾਨਕ ਆਈ? ਜੇ ਆ ਵੀ ਗਈ, ਮੈਂ ਕਹਿੰਦਾ ਕੁਦਰਤੀ ਵਾਪਰ ਵੀ ਗਿਆ, ਕਿਸੇ ਦੇ ਹੱਥ ਵੱਸ ਨਹੀਂ ਸੀ, ਤਾਂ ਗ੍ਰਹਿ ਮੰਤਰੀ ਤਾਂ ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਉਹ ਤਾਂ ਸੰਵੇਦਨਸ਼ੀਲਤਾ ਪ੍ਰਗਟਾਵੇ। ਹਾਂਜੀ ਹਾਂਜੀ, ਬਿਲਕੁਲ। ਉਹ ਕਹੇ ਜੀ ਤਾਂ ਇਹਦੀ ਕਿਸਮਤ 'ਚ ਮਰਨਾ ਲਿਖਿਆ ਸੀ, ਇਹ ਤਾਂ ਹਾਦਸਾ ਜੀ, ਕੌਣ ਰੋਕ ਸਕਦਾ ਜੀ, ਹੋਣਾ ਹੀ ਸੀ ਜੀ ਇਹ ਤਾਂ। ਬਈ ਕੋਈ ਕੁਦਰਤੀ ਕਰੋਪੀ ਨਹੀਂ ਵਾਪਰੀ ਤੇ ਤੁਸੀਂ। ਅੱਛਾ, ਦੂਸਰੀ ਗੱਲ, ਇਹ ਉਸੇ ਮੁਲਕ ਦਾ ਗ੍ਰਹਿ ਮੰਤਰੀ ਹੈ ਜਿੱਥੇ ਇੱਕ ਰੇਲਵੇ ਮਿਨਿਸਟਰ ਨੇ ਰੇਲ ਐਕਸੀਡੈਂਟ ਹੁੰਦਿਆਂ ਹੀ ਅਸਤੀਫਾ ਦਿੱਤਾ ਸੀ। ਅਸਤੀਫਾ ਦਿੱਤਾ ਸੀ, ਸਹੀ ਗੱਲ ਹੈ। ਹੁਣ ਤੁਸੀਂ ਅਸਤੀਫਾ ਤਾਂ ਕੀ ਦੇਣਾ, ਤੁਹਾਡੇ ਕੋਲ ਦੋ ਬੋਲ ਵੀ ਚੱਜ ਦੇ ਨਹੀਂ ਹੈਗੇ ਬੋਲਣ ਲਈ, ਨਹੀਂ ਹੈਗੇ, ਸਹੀ। ਜ਼ਿੰਮੇਵਾਰੀ ਤਾਂ ਕੀ ਲੈਣੀ ਹੈ, ਤੁਸੀਂ ਜ਼ਿੰਮੇਵਾਰੀ ਨਾਲ ਗੱਲ ਵੀ ਨਹੀਂ ਕਰ ਸਕਦੇ। ਸੋ ਇਹ ਇੱਕ ਸਾਡੇ ਸਾਹਮਣੇ ਹੈ ਕਿ ਕਿਹੋ ਜਿਹੀ ਇਹਨਾਂ ਦੀ ਅਪਰੋਚ ਹੈ, ਕਿਹੋ ਜਿਹੀ ਇਹਨਾਂ ਦੀ ਪਹੁੰਚ ਹੈ ਜੀ। ਚਲੋ ਥੋੜੀ ਜਿਹੀ ਲੋਕਾਂ ਨੂੰ ਜਾਂ ਉੱਥੋਂ ਦੇ ਪੀੜਤ ਧਿਰਾਂ ਨੂੰ ਉਸ ਸਮੇਂ ਰਾਹਤ ਜ਼ਰੂਰ ਲੱਗੀ ਹੋਏਗੀ ਜਦੋਂ ਨਰਿੰਦਰ ਮੋਦੀ ਨੇ ਨਿੱਜੀ ਤੌਰ ਤੇ ਉਹਨਾਂ ਨਾਲ ਮੁਲਾਕਾਤ ਕੀਤੀ, ਕਿਉਂਕਿ ਫਿਰ ਵੀ ਪ੍ਰਧਾਨ ਮੰਤਰੀ ਦਾ ਆਉਣਾ ਮਿਲਣਾ। ਤੇ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਬਕਾਇਦਾ ਤੌਰ ਤੇ ਇੱਕ ਲੰਬੀ ਚੌੜੀ ਪੋਸਟ ਪਾਈ ਜਿਸ ਉਹਨਾਂ ਨੇ ਲਿਖਿਆ ਕਿ ਅੱਜ ਅਹਿਮਦਾਬਾਦ ਦੁਰਘਟਨਾ ਸਥਲ ਦਾ ਦੌਰਾ ਕੀਤਾ ਹੈ, ਤਬਾਹੀ ਦਾ ਮੰਜ਼ਰ ਦੇਖ ਕੇ ਬਹੁਤ ਦੁੱਖ ਹੋਇਆ, ਰਾਹਤ ਤੇ ਬਚਾਅ ਕਰਨ ਡਿਊਟੀਆਂ ਟੀਮਾਂ ਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਜੋ ਲਗਾਤਾਰ ਮਿਹਨਤ ਕਰ ਰਹੇ ਨੇ। ਇਸ ਰਾਤ ਦੀ ਜਿਹਨਾਂ ਲੋਕਾਂ ਨੇ ਆਪਣੇ ਨੇੜਲਿਆਂ ਨੂੰ ਖੋਇਆ, ਮੇਰੀ ਸੰਵੇਦਨਾਵਾਂ ਉਹਨਾਂ ਦੇ ਨਾਲ ਨੇ, ਹੈ ਨਾ। ਇਸ ਜਹਾਜ਼ ਦੇ ਦੁਰਘਟਨਾ ਵਿੱਚ ਨਾਲ ਅਸੀਂ ਬੇਹੱਦ ਦੁਖੀ ਹਾਂ। ਇੰਨੇ ਲੋਕਾਂ ਦਾ ਅਚਾਨਕ ਜਾਣਾ ਦਿਲ ਟੁੱਟਣ ਵਰਗਾ ਹੁੰਦਾ ਹੈ। ਮੌਤ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੇਰੇ ਲਈ ਮੁਸ਼ਕਲ ਹੈ। ਆਪਣੇ ਨੂੰ ਖੋਣ ਵਾਲੇ ਪਰਿਵਾਰਾਂ ਦੇ ਪ੍ਰਤੀ ਮੈਂ ਸੰਵੇਦਨਾ ਹੀ ਪ੍ਰਗਟਾ ਸਕਦਾ ਹਾਂ। ਮੈਂ ਦਰਦ ਨੂੰ ਸਮਝ ਸਕਦਾ, ਜਾਣਦੇ ਹਾਂ ਕਿ ਹਾਦਸੇ ਦਾ ਜੋ ਖਾਲੀਪਣ ਹੈ ਉਸ ਨੂੰ ਭਰਨ ਨੂੰ ਪਰੇ ਲੱਗਣਗੇ। ਸੋ ਲੰਬਾ ਚੌੜਾ ਉਹਨਾਂ ਨੇ ਟਵੀਟ ਕੀਤਾ, ਐਕਸ ਹੈਂਡਲ ਤੇ ਆਪਣਾ ਪੋਸਟ ਪਾਈ, ਤੇ ਇਹ ਤੋਂ ਬਾਅਦ ਉਹ ਬਕਾਇਦਾ ਤੌਰ ਤੇ ਉਸ ਘਟਨਾ ਸਥਲ ਤੇ ਵੀ ਗਏ ਜਿੱਥੇ ਜਹਾਜ਼ ਦਾ ਮਲਬਾ ਸੀ, ਜਿੱਥੇ ਉਹ ਐਕਸੀਡੈਂਟ ਦੇ ਰੂਪ ਦੇ ਵਿੱਚ ਅੱਗ ਦੇ ਗੋਲੇ 'ਚ ਬਦਲਿਆ। ਉਹ ਸਾਰੇ ਦਾ ਦੌਰਾ ਕੀਤਾ, ਹਸਪਤਾਲ ਗਏ, ਪੀੜਤ ਪਰਿਵਾਰਾਂ ਦੇ ਜੀਆਂ ਨੂੰ ਮਿਲੇ, ਹੈ ਨਾ। ਉਸ ਜਿਹੜਾ ਇਕਲੌਤਾ ਬੰਦਾ ਬਚਿਆ ਵਿਸ਼ਵਾਸ ਕੁਮਾਰ, ਉਹਦੇ ਨਾਲ ਮੁਲਾਕਾਤ ਕੀਤੀ, ਉਹਦੇ ਨਾਲ ਸਮਾਂ ਗੁਜ਼ਾਰਿਆ। ਉਹ ਤੋਂ ਇਲਾਵਾ ਵਿਜੇ ਰੂਪਾਣੀ ਹੋਰਾਂ ਦੀ ਪਤਨੀ ਨੂੰ ਏਅਰਪੋਰਟ ਤੇ ਆ ਕੇ ਮਿਲੇ। ਸੋ ਪ੍ਰਧਾਨ ਮੰਤਰੀ ਦੀ ਸੰਵੇਦਨਾ ਨੇ ਮੈਨੂੰ ਥੋੜਾ ਜਿਹਾ ਇਹ ਮਸਲਾ ਠੰਡਾ ਕੀਤਾ ਹੋਊਗਾ। ਪਰ ਇਹ ਤੋਂ ਪਹਿਲਾਂ ਕਿ ਉਸ ਸੰਵੇਦਨਾ ਪ੍ਰਗਟਾਵੇ ਦੀ ਗੱਲ ਤੁਰਦੀ, ਉਹਨਾਂ ਦੇ ਫੋਟੋ ਸੈਸ਼ਨ ਦੀਆਂ ਤਸਵੀਰਾਂ ਆਉਣ ਲੱਗ ਪਈਆਂ, ਸਵਾਲ ਉੱਥੇ ਵੀ ਥੋੜੇ ਉੱਠੇ। ਘੱਟੋ ਘੱਟ ਹਰ ਥਾਂ ਫੋਟੋ ਸੈਸ਼ਨ ਦਾ ਛੱਡ ਦਿਓ, ਹਰ ਥਾਂ ਉਹਦੀ ਉਹ ਪੇਸ਼ਕਰੀ ਤੇ ਛੱਡ ਦਿਓ ਕਿ ਕੋਈ ਮੌਕਾ ਤਾਂ ਇਹੋ ਜਿਹਾ ਹੁੰਦਾ ਕਿ ਜਿੱਥੇ ਤੁਹਾਨੂੰ ਆਪਣੇ ਆਪ ਨੂੰ ਦਿਖਾਉਣ ਦੀ ਜ਼ਿਆਦਾ ਲੋੜ ਨਹੀਂ। ਪਰ ਠੀਕ ਹੈ ਜੀ, ਸਿਆਸੀ ਧਿਰਾਂ ਨੇ ਉਹ ਨਾਲ ਆਪਣੇ ਰਾਜਨੀਤਿਕਪਣ ਵੀ ਨਾਲ ਲੈ ਕੇ ਤੁਰਦੀਆਂ ਨੇ, ਉਹ ਇਹਦੇ ਵਿੱਚੋਂ ਵੀ ਮੁਨਾਫਾ ਕਮਾਉਣ ਦੀਆਂ ਦ੍ਰਿਸ਼ ਦੇਖਦੀਆਂ ਨੇ, ਉਹ ਫਿਰ ਕਈ ਵਾਰ ਪੀੜਦਾਇਕ ਲੱਗਦਾ। ਜੀ, ਸਹੀ ਹੈ।